ਸਲਾਮ ਅਲੈਕੁਮ ਭਾਈ। ਮੈਂ ਜਿਹੜਾ ਨਾ ਜਰਮਨੀ ਦੇ ਉੱਤੇ 4-5 ਵੀਡੀਓਜ਼ ਬਣਾਈਆਂ ਨੇ, ਉਹ ਵੇਖ ਲਓ। ਬਾਰ ਜਰਮਨ ਦੇ ਉੱਤੇ ਨਹੀਂ ਗੱਲ ਕਰ ਸਕਦਾ। ਯੂਕੇ ਦਾ ਵੀਜ਼ਾ ਭਾਈ ਪੁੱਛ ਰਹੇ ਨੇ, ਅਤੇ ਯੂਕੇ ਜਿਹੜਾ ਨਾ ਜਰਮਨੀ ਹੈ ਤਲੀਮ ਮੁਫਤ। ਬੈਚਲਰ ਜਾਣਾ, ਮਾਸਟਰ ਜਾਣਾ, PhD ਜਾਣਾ ਮੁਫਤ ਹੈ। ਐਜੂਕੇਸ਼ਨਲ ਜਰਮਨ ਲੈਂਗੁਏਜ ਸਿੱਖਣੀ ਹੈ, ਛੋਟੇ ਕੋਰਸਾਂ ਦੇ ਜਾਣਾ, ਉਹਦੇ ਛੋਟੇ ਕੋਰਸਾਂ ਦੇ ਐਵੇਂ 500-600 ਯੂਰੋ ਲੱਗਦਾ। ਅਤੇ ਯੂਕੇ ਜਿਹੜਾ 12,000 12,000 14,000 ਪਾਉਂਡ ਹੈ। ਅਤੇ 12,500 ਪਾਉਂਡ 46 ਲੱਖ ਰੁਪਈਆ ਬਣਦਾ। ਤੁਸੀਂ ਕੀ ਕਰਨਾ ਹੁੰਦਾ, ਪਹਿਲਾਂ ਅੱਧੀ ਫੀਸ ਤਾਰਨੀ ਹੁੰਦੀ ਹੈ, 6,000 ਪਾਉਣੀ ਆ, ਕੋਈ 6,500 ਮੰਗ ਲੈਂਦਾ। 25 ਕੁ ਲੱਖ ਰੁਪਈਆ ਤੁਹਾਡਾ ਤੁਸੀਂ ਪਹਿਲਾਂ ਨੀਰੀ ਫੀਸ ਤਾਰਨੀ ਹੁੰਦੀ ਹੈ 6 ਮਹੀਨੇ ਦੀ। ਅੱਛਾ, ਫਿਰ ਤੁਸੀਂ ਨਾਲ ਤੁਹਾਡਾ ਟਿਕਟ ਦਾ ਖਰਚਾ ਹੁੰਦਾ, ਵੀਜ਼ੇ ਦਾ ਖਰਚਾ ਹੁੰਦਾ, ਇੰਸ਼ੋਰੈਂਸ ਦਾ ਖਰਚਾ ਹੁੰਦਾ। ਇੱਕ ਬੰਦੇ ਦਾ ਜਿਹੜਾ ਨਾ ਸਟੱਡੀ ਵੀਜ਼ੇ 'ਤੇ 35 ਤੋਂ 40 ਲੱਖ ਰੁਪਈਆ ਲੱਗ ਜਾਂਦਾ। 70 ਲੱਖ ਦੀ ਬੈਂਕ ਸਟੇਟਮੈਂਟ ਤੁਸੀਂ ਬਣਾਉਣੀ ਹੁੰਦੀ ਹੈ। ਜੇ ਆਪ ਨਾ ਬਣਾਓ ਤਾਂ 70 ਲੱਖ ਦੀ ਬੈਂਕ ਸਟੇਟਮੈਂਟ ਤੁਹਾਨੂੰ ਕੋਈ ਲੱਭਦੀ ਹੈ 5 ਲੱਖ 'ਚ। 4-5 ਲੱਖ ਉਹਦੇ 'ਤੇ ਖਰਚਾ ਹੁੰਦਾ। ਯਾਨੀ ਆਪਣੀ ਸਟੇਟਮੈਂਟ ਹੋਏ ਤਾਂ 35-40 ਲੱਖ, ਅਤੇ ਜੇ ਆਪਣੀ ਬੈਂਕ ਸਟੇਟਮੈਂਟ ਨਹੀਂ ਤਾਂ 45 ਲੱਖ। 45 ਲੱਖ ਲਾ ਕੇ ਤੁਸੀਂ ਜਦੋਂ UK ਆ ਜਾਣਾ, ਫਿਰ ਮਹੀਨਾ ਡੇਢ ਤੁਹਾਨੂੰ ਨੌਕਰੀ ਲੱਭਣ 'ਚ ਲੱਗਣਾ। ਇਕੱਲੇ ਬੰਦੇ ਹੋ 4-5 ਲੱਖ ਉੱਥੇ ਖਰਚਾ ਹੋ ਜਾਣਾ ਤੁਹਾਡਾ। ਜਿਹੜਾ 1,000-2,000 ਪਾਉਂਡ ਤੁਹਾਡਾ ਖਰਚਾ ਰਿਹਾਇਸ਼ ਦਾ ਹੋ ਜਾਣਾ ਪਹਿਲੇ ਮਹੀਨੇ। ਯਾਨੀ 50 ਲੱਖ ਰੁਪਈਆ ਤੁਹਾਡੇ ਕੋਲ ਹੋਣਾ ਚਾਹੀਦਾ, ਫਿਰ ਤੁਸੀਂ UK ਦਾ ਮੂੰਹ ਕਰ ਸਕਦੇ ਹੋ।